ਅਗਲੀ ਖਬਰ ਵੱਲ ਚਲੀਏ। ਕੰਟਕੀ ਦੇ ਵਿੱਚ ਸਿਚੁਏਸ਼ਨ ਹੜ੍ਹਾਂ ਨੂੰ ਲੈ ਕੇ ਬਹੁਤ ਖਤਰਨਾਕ ਬਣੀ ਹੋਈ ਹੈਗੀ ਆ। ਕੰਟਕੀ ਦੇ ਲੋਕ ਹੁਣ ਪੁਕਾਰ ਕਰ ਰਹੇ ਆ ਵੀ ਦਵਾਈਆਂ ਦੀ ਬਹੁਤ ਜ਼ਰੂਰਤ ਆ, ਖਾਸ ਕਰਕੇ ਇਨਸੂਲਿਨ ਜੋ ਡਾਇਬੀਟਿਕ ਹੈਗੇ ਆ, ਜਾਂ ਹੋਰ ਕਿਸੇ ਤਰ੍ਹਾਂ ਦੀਆਂ ਵੀ 37 ਲੋਕਾਂ ਦੀ ਹੁਣ ਤੱਕ ਕੰਟਕੀ ਦੇ ਵਿੱਚ ਫਲੱਡਿੰਗ ਨਾਲ ਮੌਤ ਹੋ ਚੁੱਕੀ ਆ। ਟੈਂਪਰੇਚਰ ਕਾਫੀ ਹਾਈ ਆ ਉੱਥੇ, 90 ਤੋਂ ਲੈ ਕੇ 100 ਡਿਗਰੀ ਤੱਕ ਪਹੁੰਚ ਚੁੱਕਾ। ਹਿਊਮਿਡਿਟੀ ਵੀ ਬਹੁਤ ਜ਼ਿਆਦਾ ਹੈ, ਮੀਟੀਓਰੋਲੋਜਿਸਟ ਆ ਜੋ ਉਹ ਦੱਸ ਰਹੇ ਹੈਗੇ ਆ। ਤੇ ਗਵਰਨਰ ਐਂਡੀ ਬਿਸ਼ਰ ਨੇ ਇਹ ਕਿਹਾ ਆ ਵੀ ਇਹ ਬਹੁਤ ਜ਼ਿਆਦਾ ਗਰਮੀ ਵੀ ਹੋਣ ਵਾਲੀ ਆ, ਵੈਦਰ ਦਾ ਚੈਲੰਜ ਹੈਗਾ ਆ। 18,000 ਤੋਂ ਵੱਧ ਲੋਕਾਂ ਦੇ ਕੋਲ ਬਿਜਲੀ ਨਹੀਂ ਹੈਗੀ, ਉਹਨਾਂ ਦੇ ਕੋਲ ਪਾਣੀ ਨਹੀਂ ਹੈਗਾ। 45,000 ਦੇ ਕਰੀਬ ਲੋਕਾਂ ਨੂੰ ਵਾਟਰ ਬੋਇਲ ਐਡਵਾਈਜ਼ਰੀ ਵੀ ਗਰਮ ਪਾਣੀ ਪੀ ਕੇ ਪੀਓ ਉਹ ਦਿੱਤੀ ਗਈ ਹੈ, ਕਿਉਂਕਿ ਕਈ ਜਗ੍ਹਾ ਦੇ ਉੱਤੇ ਹੋ ਸਕਦਾ ਵੀ ਪਾਈਪਾਂ ਟੁੱਟ ਗਈਆਂ, ਉਹਨਾਂ ਦੇ ਵਿੱਚ ਕੰਟੈਮੀਨੇਸ਼ਨ ਹੋ ਗਈ ਹੋਵੇ। ਸੋ ਸਿਚੁਏਸ਼ਨ ਕੰਟਕੀ ਦੇ ਵਿੱਚ ਇਸ ਟਾਈਮ ਫਲੱਡਿੰਗ ਨੂੰ ਲੈ ਕੇ ਬਹੁਤ ਹੀ ਮਾੜੀ ਆ। ਲੋਕ ਰਿਕੁਐਸਟ ਕਰ ਰਹੇ ਆ ਵੀ ਉਹਨਾਂ ਦੀ ਜੋ ਵੀ ਹੈਲਪ ਆ, ਚਾਹੇ ਫੈਡਰਲ ਗਵਰਨਮੈਂਟ ਜਾਂ ਹੋਰ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ, ਉਹ ਕਰਨ। ਪਰ ਉੱਥੇ ਸਭ ਤੋਂ ਵੱਡੀ ਪ੍ਰੋਬਲਮ ਲੋਕਾਂ ਤੱਕ ਪਹੁੰਚਣ ਦੀ ਇਹ ਆ ਵੀ ਰੋਡ ਪ੍ਰੋਬਲਮਸ ਆ, ਕਿਉਂਕਿ ਸੜਕਾਂ ਕਹਿੰਦੇ ਵੀ ਬਹੁਤ ਜ਼ਿਆਦਾ ਟੁੱਟ ਗਈਆਂ ਹੈਗੀਆਂ। ਲੋਕਾਂ ਤੱਕ ਪਹੁੰਚਿਆ ਨਹੀਂ ਜਾ ਰਿਹਾ। 1300 ਤੋਂ ਵੱਧ ਵਾਟਰ ਰੈਸਕਿਊ ਕੀਤੇ ਗਏ ਆ ਫਲੱਡਿੰਗ ਦੇ ਵਿੱਚੋਂ ਜਦੋਂ ਤੋਂ ਸ਼ੁਰੂ ਹੋਈ ਹੈਗੀ ਆ। ਏਅਰ ਲਿਫਟ ਵੀ ਲੋਕ ਕੀਤੇ ਜਾ ਰਹੇ ਹੈਗੇ ਆ, ਪਰ 37 ਲੋਕ ਕਨਫਰਮ ਹੋ ਚੁੱਕੇ ਆ ਜਿਨ੍ਹਾਂ ਦੀ ਮੌਤ ਇਸ ਫਲੱਡਿੰਗ ਦੇ ਦੌਰਾਨ ਹੋਈ ਹੈਗੀ। ਜੀ ਬਿਲਕੁਲ। ਸੋ ਸਥਿਤੀ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਮਾੜੀ ਹੋਰ ਹੋ ਸਕਦੀ। ਕਹਿੰਦੇ ਵੀ ਥੋੜ੍ਹਾ ਜਿਹਾ ਗਰਮੈਸ਼ ਦੇ ਦਿਨ ਆ ਰਹੇ ਆ, ਅਤੇ ਜਦੋਂ ਪਾਣੀ ਖੜਾ ਹੋਵੇ ਤਾਂ ਗਰਮੀ ਜ਼ਿਆਦਾ ਹੁੰਦੀ ਆ। ਉਸ ਤੋਂ ਬਾਅਦ ਦੇ ਵਿੱਚ ਤਾਂ ਫਿਰ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਹੁੰਦੀ ਆ ਵੀ ਬਿਮਾਰੀਆਂ ਹੋਰ ਜ਼ਿਆਦਾ ਫੈਲਣ ਦਾ ਖਤਰਾ ਜਿਹੜਾ ਉਹ ਰਹਿੰਦਾ ਆ। ਸੋ ਇਕੱਲਾ ਪਾਣੀ ਹੋਈ ਨਹੀਂ, ਬਾਅਦ ਦੇ ਵਿੱਚ ਖੜਾ ਪਾਣੀ ਆ ਉਹ ਹੋਰ ਵੀ ਜ਼ਿਆਦਾ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਸੋ ਇਸ ਟਾਈਮ ਕੈਂਟਕੀ 'ਚ ਰਹਿਣ ਵਾਲੇ ਲੋਕਾਂ ਨੂੰ ਮਦਦ ਦੀ ਜਿਹੜੀ ਆ ਉਹ ਕਾਫੀ ਲੋੜ ਹੈਗੀ ਆ। ਸੋ ਦੁਨੀਆ ਭਰ ਦੇ ਵਿੱਚ ਜਿਹੜੇ ਲੋਕ ਨੇ, ਖਾਸ ਕਰਕੇ ਅਮਰੀਕਾ ਦੇ ਵਿੱਚ ਜਾਂ ਇਰਦ ਗਿਰਦ ਆ, ਉਹ ਆਪੋ ਆਪਣੇ ਪੱਧਰ ਦੇ ਉੱਤੇ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਸਰਕਾਰਾਂ ਨੇ ਜਿਹੜੇ ਹੱਥ ਪੱਲੇ ਮਾਰਨੇ ਆ ਉਹ ਤਾਂ ਉੱਥੇ ਕਰ ਹੀ ਰਹੇ ਆ। ਅਗਲੀ ਖਬਰ ਵੱਲ ਚਲੀਏ। ਕੰਟਕੀ ਦੇ ਵਿੱਚ ਸਿਚੁਏਸ਼ਨ ਹੜ੍ਹਾਂ ਨੂੰ ਲੈ ਕੇ ਬਹੁਤ ਖਤਰਨਾਕ ਬਣੀ ਹੋਈ ਹੈਗੀ ਆ। ਕੰਟਕੀ ਦੇ ਲੋਕ ਹੁਣ ਪੁਕਾਰ ਕਰ ਰਹੇ ਆ ਵੀ ਦਵਾਈਆਂ ਦੀ ਬਹੁਤ ਜ਼ਰੂਰਤ ਆ, ਖਾਸ ਕਰਕੇ ਇਨਸੂਲਿਨ ਜੋ ਡਾਇਬੀਟਿਕ ਹੈਗੇ ਆ, ਜਾਂ ਹੋਰ ਕਿਸੇ ਤਰ੍ਹਾਂ ਦੀਆਂ ਵੀ 37 ਲੋਕਾਂ ਦੀ ਹੁਣ ਤੱਕ ਕੰਟਕੀ ਦੇ ਵਿੱਚ ਫਲੱਡਿੰਗ ਨਾਲ ਮੌਤ ਹੋ ਚੁੱਕੀ ਆ। ਟੈਂਪਰੇਚਰ ਕਾਫੀ ਹਾਈ ਆ ਉੱਥੇ, 90 ਤੋਂ ਲੈ ਕੇ 100 ਡਿਗਰੀ ਤੱਕ ਪਹੁੰਚ ਚੁੱਕਾ। ਹਿਊਮਿਡਿਟੀ ਵੀ ਬਹੁਤ ਜ਼ਿਆਦਾ ਹੈ, ਮੀਟੀਓਰੋਲੋਜਿਸਟ ਆ ਜੋ ਉਹ ਦੱਸ ਰਹੇ ਹੈਗੇ ਆ। ਤੇ ਗਵਰਨਰ ਐਂਡੀ ਬਿਸ਼ਰ ਨੇ ਇਹ ਕਿਹਾ ਆ ਵੀ ਇਹ ਬਹੁਤ ਜ਼ਿਆਦਾ ਗਰਮੀ ਵੀ ਹੋਣ ਵਾਲੀ ਆ, ਵੈਦਰ ਦਾ ਚੈਲੰਜ ਹੈਗਾ ਆ। 18,000 ਤੋਂ ਵੱਧ ਲੋਕਾਂ ਦੇ ਕੋਲ ਬਿਜਲੀ ਨਹੀਂ ਹੈਗੀ, ਉਹਨਾਂ ਦੇ ਕੋਲ ਪਾਣੀ ਨਹੀਂ ਹੈਗਾ। 45,000 ਦੇ ਕਰੀਬ ਲੋਕਾਂ ਨੂੰ ਵਾਟਰ ਬੋਇਲ ਐਡਵਾਈਜ਼ਰੀ ਵੀ ਗਰਮ ਪਾਣੀ ਪੀ ਕੇ ਪੀਓ ਉਹ ਦਿੱਤੀ ਗਈ ਹੈ, ਕਿਉਂਕਿ ਕਈ ਜਗ੍ਹਾ ਦੇ ਉੱਤੇ ਹੋ ਸਕਦਾ ਵੀ ਪਾਈਪਾਂ ਟੁੱਟ ਗਈਆਂ, ਉਹਨਾਂ ਦੇ ਵਿੱਚ ਕੰਟੈਮੀਨੇਸ਼ਨ ਹੋ ਗਈ ਹੋਵੇ। ਸੋ ਸਿਚੁਏਸ਼ਨ ਕੰਟਕੀ ਦੇ ਵਿੱਚ ਇਸ ਟਾਈਮ ਫਲੱਡਿੰਗ ਨੂੰ ਲੈ ਕੇ ਬਹੁਤ ਹੀ ਮਾੜੀ ਆ। ਲੋਕ ਰਿਕੁਐਸਟ ਕਰ ਰਹੇ ਆ ਵੀ ਉਹਨਾਂ ਦੀ ਜੋ ਵੀ ਹੈਲਪ ਆ, ਚਾਹੇ ਫੈਡਰਲ ਗਵਰਨਮੈਂਟ ਜਾਂ ਹੋਰ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ, ਉਹ ਕਰਨ। ਪਰ ਉੱਥੇ ਸਭ ਤੋਂ ਵੱਡੀ ਪ੍ਰੋਬਲਮ ਲੋਕਾਂ ਤੱਕ ਪਹੁੰਚਣ ਦੀ ਇਹ ਆ ਵੀ ਰੋਡ ਪ੍ਰੋਬਲਮਸ ਆ, ਕਿਉਂਕਿ ਸੜਕਾਂ ਕਹਿੰਦੇ ਵੀ ਬਹੁਤ ਜ਼ਿਆਦਾ ਟੁੱਟ ਗਈਆਂ ਹੈਗੀਆਂ। ਲੋਕਾਂ ਤੱਕ ਪਹੁੰਚਿਆ ਨਹੀਂ ਜਾ ਰਿਹਾ। 1300 ਤੋਂ ਵੱਧ ਵਾਟਰ ਰੈਸਕਿਊ ਕੀਤੇ ਗਏ ਆ ਫਲੱਡਿੰਗ ਦੇ ਵਿੱਚੋਂ ਜਦੋਂ ਤੋਂ ਸ਼ੁਰੂ ਹੋਈ ਹੈਗੀ ਆ। ਏਅਰ ਲਿਫਟ ਵੀ ਲੋਕ ਕੀਤੇ ਜਾ ਰਹੇ ਹੈਗੇ ਆ, ਪਰ 37 ਲੋਕ ਕਨਫਰਮ ਹੋ ਚੁੱਕੇ ਆ ਜਿਨ੍ਹਾਂ ਦੀ ਮੌਤ ਇਸ ਫਲੱਡਿੰਗ ਦੇ ਦੌਰਾਨ ਹੋਈ ਹੈਗੀ। ਜੀ ਬਿਲਕੁਲ। ਸੋ ਸਥਿਤੀ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਮਾੜੀ ਹੋਰ ਹੋ ਸਕਦੀ। ਕਹਿੰਦੇ ਵੀ ਥੋੜ੍ਹਾ ਜਿਹਾ ਗਰਮੈਸ਼ ਦੇ ਦਿਨ ਆ ਰਹੇ ਆ, ਅਤੇ ਜਦੋਂ ਪਾਣੀ ਖੜਾ ਹੋਵੇ ਤਾਂ ਗਰਮੀ ਜ਼ਿਆਦਾ ਹੁੰਦੀ ਆ। ਉਸ ਤੋਂ ਬਾਅਦ ਦੇ ਵਿੱਚ ਤਾਂ ਫਿਰ ਇਹ ਚੀਜ਼ ਜਿਹੜੀ ਹਰਜੋਤ ਸਿੰਘ ਜੀ ਹੁੰਦੀ ਆ ਵੀ ਬਿਮਾਰੀਆਂ ਹੋਰ ਜ਼ਿਆਦਾ ਫੈਲਣ ਦਾ ਖਤਰਾ ਜਿਹੜਾ ਉਹ ਰਹਿੰਦਾ ਆ। ਸੋ ਇਕੱਲਾ ਪਾਣੀ ਹੋਈ ਨਹੀਂ, ਬਾਅਦ ਦੇ ਵਿੱਚ ਖੜਾ ਪਾਣੀ ਆ ਉਹ ਹੋਰ ਵੀ ਜ਼ਿਆਦਾ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਸੋ ਇਸ ਟਾਈਮ
ਕੈਂਟਕੀ 'ਚ ਰਹਿਣ ਵਾਲੇ ਲੋਕਾਂ ਨੂੰ ਮਦਦ ਦੀ ਜਿਹੜੀ ਆ ਉਹ ਕਾਫੀ ਲੋੜ ਹੈਗੀ ਆ। ਸੋ ਦੁਨੀਆ ਭਰ ਦੇ ਵਿੱਚ ਜਿਹੜੇ ਲੋਕ ਨੇ, ਖਾਸ ਕਰਕੇ ਅਮਰੀਕਾ ਦੇ ਵਿੱਚ ਜਾਂ ਇਰਦ ਗਿਰਦ ਆ, ਉਹ ਆਪੋ ਆਪਣੇ ਪੱਧਰ ਦੇ ਉੱਤੇ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਸਰਕਾਰਾਂ ਨੇ ਜਿਹੜੇ ਹੱਥ ਪੱਲੇ ਮਾਰਨੇ ਆ ਉਹ ਤਾਂ ਉੱਥੇ ਕਰ ਹੀ ਰਹੇ ਆ।